ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਵੈਨਜ਼ੂਏਲਾ ਅੱਜ ਕੱਲ ਨੰਬਰ 1 ਨਿਊਜ਼ ਬਣੀ ਹੋਈ ਆ। ਜਦੋਂ ਤੋਂ ਹੀ ਉੱਥੇ ਦੇ ਮਜ਼ਦੂਰਾਂ ਨੂੰ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਚੱਕ ਕੇ ਯੂਐਸਏ ਦੇ ਵਿੱਚ ਲੈ ਆਈ ਆ। ਅੱਜ ਉੱਥੇ ਕਾਫੀ ਵੱਡਾ ਪ੍ਰੋਟੈਸਟ ਹੋਇਆ ਮਦੂਰੋ ਦੇ ਹੱਕ ਦੇ ਵਿੱਚ। ਉੱਥੇ ਦੇ ਇੰਟੀਰੀਅਰ ਮਿਨਿਸਟਰ ਜੋ ਹੈਗੇ ਕਵੈਲੋ, ਉਹ ਵੀ ਪ੍ਰੋ ਗਵਰਨਮੈਂਟ ਮਾਰਚ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਤੇ ਉਹਨਾਂ ਨੇ ਦੱਸਿਆ ਵੀ 24 ਵੈਨਜ਼ੂਏਲਨ ਸਿਕਿਉਰਿਟੀ ਆਫੀਸਰ ਤੇ ਕਿਊਬਾ ਦੇ ਜਿਹੜੇ 32 ਮਿਲਟਰੀ ਤੇ ਪੁਲਿਸ ਆਫੀਸਰ ਉਹਨਾਂ ਦੀ ਮੌਤ ਹੋਈ ਆ। ਇਹਨਾਂ ਤੋਂ ਬਿਨਾਂ ਕਾਫੀ ਜ਼ਿਆਦਾ ਜਿਹੜੇ ਆ ਉਹ ਸਿਵਿਲੀਅਨਸ ਵੀ ਇਸ ਅਟੈਕ ਦੇ ਵਿੱਚ ਮਾਰੇ ਗਏ ਹੈਗੇ ਆ। ਦੂਸਰੇ ਪਾਸੇ ਅੱਜ ਸਾਡੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਵੈਨਜ਼ੂਏਲਾ 50 ਮਿਲੀਅਨ ਬੈਰਲਸ ਆਫ ਯੂਐਸ ਆਇਲ ਹਰ ਮਹੀਨੇ ਦੇਣ ਦੇ ਲਈ ਮੰਨ ਗਿਆ ਹੈਗਾ। ਜਿਹੜੀ ਵੈਨਜ਼ੂਏਲਾ ਦੀ ਨਵੀਂ ਜੋ ਸਰਕਾਰ ਬਣੀ, ਜਿਹੜੀ ਨਵੀਂ ਵਾਈਸ ਪ੍ਰੈਜ਼ੀਡੈਂਟ ਆ ਜਿਹਨੇ ਟੇਕ ਓਵਰ ਕਰ ਲਿਆ ਐਜ਼ ਏ ਪ੍ਰੈਜ਼ੀਡੈਂਟ, ਤੇ ਉਹਨਾਂ ਦੇ ਨਾਲ ਇਹ ਜਿਹੜੀ ਗੱਲਬਾਤ ਹੋਈ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਤੇਲ ਵੇਚਿਆ ਜਾਊਗਾ ਉਹ ਮਾਰਕੀਟ ਪ੍ਰਾਈਸ ਤੇ ਵੇਚਿਆ ਜਾਊਗਾ ਤੇ ਜੋ ਵੀ ਮਨੀ ਉਹਦਾ ਬਣੂਗਾ ਉਹ ਕੰਟਰੋਲ ਬਾਈ ਮੀ, ਉਹ ਉਹਨਾਂ ਦੇ ਰਾਹੀਂ ਹੀ ਕੰਟਰੋਲ ਕੀਤਾ ਜਾਊਗਾ ਤੇ ਜੋ ਕਿ ਵੈਨਜ਼ੂਏਲਾ ਤੇ ਯੂਐਸ ਦੇ ਲੋਕਾਂ ਲਈ ਬੈਨੀਫਿਟ ਕਰੂਗਾ। ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਵੀ ਟਰੰਪ ਉਹਨਾਂ ਦੀ ਪਲਾਨ ਜੋ ਸ਼ੈਵਰਨ, ਕਨੋਕੋ ਫਿਲਿਪਸ, ਐਕਸਨ ਮੋਬਿਲ, ਇਹਨਾਂ ਸਾਰੀਆਂ ਕੰਪਨੀਆਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਦੇ ਨਾਲ ਇਸ ਫਰਾਈਡੇ ਨੂੰ ਹੋਊਗੀ। ਸੋ ਕਹਿੰਦੇ ਵੀ ਅਮਰੀਕਾ ਬਹੁਤ ਵੱਡੇ ਅਮਾਉਂਟ ਤੇ ਜਿਹੜਾ ਮਨੀ ਆ ਉਹ ਇਨਵੈਸਟ ਕਰੂਗਾ ਵੈਨਜ਼ੂਏਲਾ ਦੇ ਆਇਲ ਸੈਕਟਰ ਦੇ ਵਿੱਚ। 30 ਮਿਲੀਅਨ ਤੋਂ ਲੈ ਕੇ 50 ਮਿਲੀਅਨ ਬੈਰਲਸ ਐਵਰੀ ਮੰਥ ਯੂਐਸਏ ਨੂੰ ਜਿਹੜੇ ਦਿੱਤੇ ਜਾਣਗੇ, ਵੇਚੇ ਜਾਣਗੇ, ਜੋ ਵੀ ਆਪਾਂ ਕਹਿ ਸਕਦੇ ਹੈਗੇ ਆ। ਤੇ ਉਹਦਾ ਜਿਹੜਾ ਬੈਨੀਫਿਟ ਆ ਉਹ ਕਹਿੰਦੇ ਵੀ ਉੱਥੇ ਦੇ ਲੋਕਾਂ ਨੂੰ ਵੀ ਹੋਊਗਾ, ਅਮਰੀਕਾ ਦੇ ਲੋਕਾਂ ਨੂੰ ਵੀ ਹੋਊਗਾ। ਤਕਰੀਬਨ $2 ਬਿਲੀਅਨ ਦੀ ਲਾਗਤ ਦਾ ਜਿਹੜਾ ਕੱਚਾ ਤੇਲ ਆ ਉਹ ਅਮਰੀਕਾ ਦੇ ਵਿੱਚ ਆਵੇਗਾ। ਅੱਗੇ ਤਾਂ ਵੈਸੇ ਹਰਜੋਤ ਸਿੰਘ ਜੀ ਇਦਾਂ ਹੁੰਦਾ ਵੀ ਅਮਰੀਕਾ ਕਹਿੰਦਾ ਵੀ ਉੱਥੇ ਹਿਊਮਨ ਰਾਈਟ ਦੀ ਪ੍ਰੋਬਲਮ ਆ, ਉਹ ਲੋਕ ਤਾਨਾਸ਼ਾਹ ਆ ਜੀ, ਉਹਨੂੰ ਚੱਕਣਾ ਆ। ਪਰ ਇਹ ਤਾਂ ਹੁਣ ਸਿੱਧਾ ਹੀ ਮਤਲਬ ਪਰਦੇ ਤੋਂ ਬਾਹਰ ਹੀ ਆ ਗਈ ਆ, ਬਿੱਲੀ ਥੈਲਿਓਂ ਬਾਹਰ ਜਿੱਦਾਂ ਕਹਿੰਦੇ ਹੁੰਦੇ ਆ, ਵੀ ਉਸ ਹਿਸਾਬ ਦੇ ਨਾਲ ਵੀ ਸਾਰਾ ਕੁਛ ਕਿਤੇ ਨਾ ਕਿਤੇ ਤੇਲ ਖਾਤਰ ਤੇ ਖਣਜਾਂ ਖਾਤਰ ਇਹ ਸਾਰਾ ਕੁਛ ਉੱਥੇ ਹੋ ਰਿਹਾ। ਤੇ ਇਸ ਟਾਈਮ ਕੋਈ ਸੰਗ ਤੋਂ ਬਗੈਰ ਵਿਦਆਊਟ ਐਨੀ ਸ਼ਾਈਨੈਸ ਜਿਹੜਾ ਟਰੰਪ ਪ੍ਰਸ਼ਾਸਨ ਆ ਉਹ ਇਸ ਚੀਜ਼ ਦੇ ਵਿੱਚ ਲਗਾਤਾਰ ਆਪਣੇ ਕਦਮ ਨੂੰ ਅੱਗੇ ਵਧਾ ਰਿਹਾ ਹੈਗਾ ਆ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਵੈਨਜ਼ੂਏਲਾ ਅੱਜ ਕੱਲ ਨੰਬਰ 1 ਨਿਊਜ਼ ਬਣੀ ਹੋਈ ਆ। ਜਦੋਂ ਤੋਂ ਹੀ ਉੱਥੇ ਦੇ ਮਜ਼ਦੂਰਾਂ ਨੂੰ ਅਮਰੀਕਾ ਦੀ ਜਿਹੜੀ ਸਰਕਾਰ ਆ ਉਹ ਚੱਕ ਕੇ ਯੂਐਸਏ ਦੇ ਵਿੱਚ ਲੈ ਆਈ ਆ। ਅੱਜ ਉੱਥੇ ਕਾਫੀ ਵੱਡਾ ਪ੍ਰੋਟੈਸਟ ਹੋਇਆ ਮਦੂਰੋ ਦੇ ਹੱਕ ਦੇ ਵਿੱਚ। ਉੱਥੇ ਦੇ ਇੰਟੀਰੀਅਰ ਮਿਨਿਸਟਰ ਜੋ ਹੈਗੇ ਕਵੈਲੋ, ਉਹ ਵੀ ਪ੍ਰੋ ਗਵਰਨਮੈਂਟ ਮਾਰਚ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਤੇ ਉਹਨਾਂ ਨੇ ਦੱਸਿਆ ਵੀ 24 ਵੈਨਜ਼ੂਏਲਨ ਸਿਕਿਉਰਿਟੀ ਆਫੀਸਰ ਤੇ ਕਿਊਬਾ ਦੇ ਜਿਹੜੇ 32 ਮਿਲਟਰੀ ਤੇ ਪੁਲਿਸ ਆਫੀਸਰ ਉਹਨਾਂ ਦੀ ਮੌਤ ਹੋਈ ਆ। ਇਹਨਾਂ ਤੋਂ ਬਿਨਾਂ ਕਾਫੀ ਜ਼ਿਆਦਾ ਜਿਹੜੇ ਆ ਉਹ ਸਿਵਿਲੀਅਨਸ ਵੀ ਇਸ ਅਟੈਕ ਦੇ ਵਿੱਚ ਮਾਰੇ ਗਏ ਹੈਗੇ ਆ। ਦੂਸਰੇ ਪਾਸੇ ਅੱਜ ਸਾਡੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਵੈਨਜ਼ੂਏਲਾ 50 ਮਿਲੀਅਨ ਬੈਰਲਸ ਆਫ ਯੂਐਸ ਆਇਲ ਹਰ ਮਹੀਨੇ ਦੇਣ ਦੇ ਲਈ ਮੰਨ ਗਿਆ ਹੈਗਾ। ਜਿਹੜੀ ਵੈਨਜ਼ੂਏਲਾ ਦੀ ਨਵੀਂ ਜੋ ਸਰਕਾਰ ਬਣੀ, ਜਿਹੜੀ ਨਵੀਂ ਵਾਈਸ ਪ੍ਰੈਜ਼ੀਡੈਂਟ ਆ ਜਿਹਨੇ ਟੇਕ ਓਵਰ ਕਰ ਲਿਆ ਐਜ਼ ਏ ਪ੍ਰੈਜ਼ੀਡੈਂਟ, ਤੇ ਉਹਨਾਂ ਦੇ ਨਾਲ ਇਹ ਜਿਹੜੀ ਗੱਲਬਾਤ ਹੋਈ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਤੇਲ ਵੇਚਿਆ ਜਾਊਗਾ ਉਹ ਮਾਰਕੀਟ ਪ੍ਰਾਈਸ ਤੇ ਵੇਚਿਆ ਜਾਊਗਾ ਤੇ ਜੋ ਵੀ ਮਨੀ ਉਹਦਾ ਬਣੂਗਾ ਉਹ ਕੰਟਰੋਲ ਬਾਈ ਮੀ, ਉਹ ਉਹਨਾਂ ਦੇ ਰਾਹੀਂ ਹੀ ਕੰਟਰੋਲ ਕੀਤਾ ਜਾਊਗਾ ਤੇ ਜੋ ਕਿ ਵੈਨਜ਼ੂਏਲਾ ਤੇ ਯੂਐਸ ਦੇ ਲੋਕਾਂ ਲਈ ਬੈਨੀਫਿਟ ਕਰੂਗਾ। ਵਾਲ ਸਟਰੀਟ ਜਰਨਲ ਨੇ ਰਿਪੋਰਟ ਕੀਤਾ ਵੀ ਟਰੰਪ ਉਹਨਾਂ ਦੀ ਪਲਾਨ ਜੋ ਸ਼ੈਵਰਨ, ਕਨੋਕੋ ਫਿਲਿਪਸ, ਐਕਸਨ ਮੋਬਿਲ, ਇਹਨਾਂ ਸਾਰੀਆਂ ਕੰਪਨੀਆਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਦੇ ਨਾਲ ਇਸ ਫਰਾਈਡੇ ਨੂੰ ਹੋਊਗੀ। ਸੋ ਕਹਿੰਦੇ ਵੀ ਅਮਰੀਕਾ ਬਹੁਤ ਵੱਡੇ ਅਮਾਉਂਟ ਤੇ ਜਿਹੜਾ ਮਨੀ ਆ ਉਹ ਇਨਵੈਸਟ ਕਰੂਗਾ ਵੈਨਜ਼ੂਏਲਾ ਦੇ ਆਇਲ ਸੈਕਟਰ ਦੇ ਵਿੱਚ। 30 ਮਿਲੀਅਨ ਤੋਂ ਲੈ ਕੇ 50 ਮਿਲੀਅਨ ਬੈਰਲਸ ਐਵਰੀ ਮੰਥ ਯੂਐਸਏ ਨੂੰ ਜਿਹੜੇ ਦਿੱਤੇ ਜਾਣਗੇ, ਵੇਚੇ ਜਾਣਗੇ, ਜੋ ਵੀ ਆਪਾਂ ਕਹਿ ਸਕਦੇ ਹੈਗੇ ਆ। ਤੇ ਉਹਦਾ ਜਿਹੜਾ ਬੈਨੀਫਿਟ ਆ ਉਹ ਕਹਿੰਦੇ ਵੀ ਉੱਥੇ ਦੇ ਲੋਕਾਂ ਨੂੰ ਵੀ ਹੋਊਗਾ, ਅਮਰੀਕਾ ਦੇ ਲੋਕਾਂ ਨੂੰ ਵੀ ਹੋਊਗਾ। ਤਕਰੀਬਨ $2 ਬਿਲੀਅਨ ਦੀ ਲਾਗਤ ਦਾ ਜਿਹੜਾ ਕੱਚਾ ਤੇਲ ਆ ਉਹ ਅਮਰੀਕਾ ਦੇ ਵਿੱਚ ਆਵੇਗਾ। ਅੱਗੇ ਤਾਂ ਵੈਸੇ ਹਰਜੋਤ ਸਿੰਘ ਜੀ ਇਦਾਂ ਹੁੰਦਾ ਵੀ ਅਮਰੀਕਾ ਕਹਿੰਦਾ ਵੀ ਉੱਥੇ ਹਿਊਮਨ ਰਾਈਟ ਦੀ ਪ੍ਰੋਬਲਮ ਆ, ਉਹ ਲੋਕ ਤਾਨਾਸ਼ਾਹ ਆ ਜੀ, ਉਹਨੂੰ ਚੱਕਣਾ ਆ। ਪਰ ਇਹ ਤਾਂ ਹੁਣ ਸਿੱਧਾ ਹੀ ਮਤਲਬ ਪਰਦੇ ਤੋਂ ਬਾਹਰ ਹੀ ਆ ਗਈ ਆ, ਬਿੱਲੀ ਥੈਲਿਓਂ ਬਾਹਰ ਜਿੱਦਾਂ ਕਹਿੰਦੇ ਹੁੰਦੇ ਆ, ਵੀ ਉਸ ਹਿਸਾਬ ਦੇ ਨਾਲ ਵੀ ਸਾਰਾ ਕੁਛ ਕਿਤੇ ਨਾ ਕਿਤੇ ਤੇਲ ਖਾਤਰ ਤੇ ਖਣਜਾਂ ਖਾਤਰ ਇਹ ਸਾਰਾ ਕੁਛ ਉੱਥੇ ਹੋ ਰਿਹਾ। ਤੇ ਇਸ ਟਾਈਮ ਕੋਈ ਸੰਗ ਤੋਂ ਬਗੈਰ ਵਿਦਆਊਟ ਐਨੀ ਸ਼ਾਈਨੈਸ ਜਿਹੜਾ ਟਰੰਪ ਪ੍ਰਸ਼ਾਸਨ ਆ
ਉਹ ਇਸ ਚੀਜ਼ ਦੇ ਵਿੱਚ ਲਗਾਤਾਰ ਆਪਣੇ ਕਦਮ ਨੂੰ ਅੱਗੇ ਵਧਾ ਰਿਹਾ ਹੈ।